ਇੰਡੀਅਨ ਏਜੰਸੀਆਂ ਇਸ ਪਾਸੇ ਵੱਲ ਤੁਰੀਆਂ ਰਹੀਆਂ ਨੇ ਲਗਾਤਾਰਤਾ ਨਾਲ ਕਿ ਕੋਈ ਡਾਇਰੈਕਟ ਕਨਫਲਿਕਟ ਹੋਏ, ਇਹਨੂੰ ਤੁਸੀਂ ਕਮਿਊਨਲ ਲੈਵਲ ਦੇ ਉੱਤੇ ਬਣਾ ਕੇ ਪੇਸ਼ ਕਰੋ ਔਰ ਤਾਂ ਕਿ ਜਿਹੜਾ ਉਹਨਾਂ ਨੂੰ ਮੌਕਾ ਬਣੇ ਕਿ ਇਹਨਾਂ ਮੁਲਕਾਂ ਦੇ ਵਿੱਚ ਜਿਹੜਾ ਉਹ ਕਰੈਕ ਡਾਊਨ ਕਰਾਉਣ। ਹੁਣ ਤੁਹਾਨੂੰ ਉਸ ਕਿਸਮ ਦੇ ਗੁਰਦੁਆਰੇ ਖੁੱਲ੍ਹਦੇ ਨਜ਼ਰ ਆ ਰਹੇ ਨੇ ਜਿੱਥੇ RSS ਔਰ ਦੂਸਰੇ ਦਾ ਇਨਫਲੂਐਂਸ ਸਿੱਧੇ ਤੌਰ 'ਤੇ ਨਜ਼ਰ ਆ ਰਿਹਾ। ਇੱਥੇ ਪੀਸਫੁਲ ਬੈਠੇ ਸਿੱਖਾਂ ਨੂੰ ਰਿਕਰੂਟ ਤਾਂ ਕੀਤਾ ਜਾ ਸਕਦਾ ਹੋਏਗਾ ਕਿਸੇ ਨਾ ਕਿਸੇ ਪਾਸਿਓਂ ਜੀ, ਇਹਨਾਂ ਇੰਡੀਅਨ ਏਜੰਸੀਆਂ ਵੱਲੋਂ ਵਰਤੇ ਗਏ ਹੋ ਸਕਦੇ ਨੇ, ਕੁਛ ਡੈਲੀਬਰੇਟ, ਕੁਛ ਲਾਲਚ ਦੇ ਵਿੱਚ, ਕੁਛ ਅਦਰਵਾਈਜ਼, ਪਰ ਉਹਨਾਂ ਨੂੰ ਪਤਾ ਹੈ ਵੀ ਕਿਸੇ ਵੀ ਸਿੱਖ ਜਥੇਬੰਦੀ ਦਾ ਇਹਨਾਂ ਮੁਲਕਾਂ ਦੇ ਵਿੱਚ ਰਹਿੰਦਿਆਂ ਉਹ ਵਾਇਲੈਂਸ ਦੇ ਵਿੱਚ ਇਤਕਾਦ ਨਹੀਂ ਰੱਖਦੀਆਂ। ਜਿਹੜੀ ਸਾਡੀ ਛਵੀ ਬਿਲਕੁਲ ਇੱਕ ਪੀਸਫੁਲ ਅੰਦਾਜ਼ ਦੀ ਬਣੀ ਹੋਈ ਹੈ, ਇਹ ਇੰਡੀਅਨ ਗਵਰਨਮੈਂਟ ਦੇ ਲਈ ਇੱਕ ਵੱਡੀ ਪ੍ਰੋਬਲਮ ਹੈ। ਸਾਨੂੰ ਇਹ ਖਬਰਦਾਰ ਹੋਣ ਦੀ ਲੋੜ ਹੈ ਕਿ ਵੀ ਜਦੋਂ ਵੀ ਕੋਈ ਇਸ ਕਿਸਮ ਦੀ ਵਾਇਲੈਂਸ ਵਾਪਰਦੀ ਹੈ ਜਾਂ ਵਪਰਾਈ ਜਾਂਦੀ ਹੈ ਜੀ, ਉਹ ਸਾਡੇ ਕੌਜ਼ ਦਾ ਨੁਕਸਾਨ ਕਰਦੀ ਹੈ। ਵਿਊਅਰਸ, ਬ੍ਰੇਕ ਤੋਂ ਬਾਅਦ ਤੁਹਾਡਾ ਸਾਰਿਆਂ ਦਾ ਸਵਾਗਤ ਹੈ। ਗੱਲਬਾਤ ਅੱਗੇ ਤੋਰਦੇ ਹਾਂ। ਡਾਕਟਰ ਸਾਹਿਬ, ਜਿਵੇਂ 에ਅਰ ਇੰਡੀਆ ਬੰਬਿੰਗ ਦੀ ਵੀ ਗੱਲ ਕੀਤੀ ਹੈ ਜਾਂ ਹੁਣ ਜਿਹੜੀ ਇਹ ਕੱਲ੍ਹ ਦੀ ਵੀ ਹਿੰਸਕ ਘਟਨਾ ਹੈਗੀ ਹੈ, ਇਹਦੇ ਤੋਂ ਬਾਅਦ ਮਤਲਬ ਇੱਕ ਵਰਤਾਰਾ, ਦੋ ਚੀਜ਼ਾਂ ਹੁੰਦੀਆਂ ਨੇ। ਇੱਕ ਵਰਤਾਰਾ ਨਜ਼ਰ ਆਉਂਦਾ ਮੀਡੀਆ ਦੇ ਵਿੱਚ, ਜਿਹਨੂੰ ਤੁਸੀਂ ਪਬਲਿਕ ਓਪੀਨੀਅਨ ਕ੍ਰੀਏਟ ਕਰਨ ਦੇ ਹਵਾਲੇ ਨਾਲ ਵਰਤਿਆ ਜਾਂਦਾ, ਏਜੰਸੀਆਂ ਵਰਤਦੀਆਂ ਨੇ, ਸਰਕਾਰਾਂ ਵਰਤਦੀਆਂ ਨੇ। ਇਹ ਹੁਣ ਹਮੇਸ਼ਾ ਸਿੱਖਾਂ ਦੇ ਖਿਲਾਫ ਭੁਗਤ ਹੈ, ਉਹ 84 ਦੇ ਵਿੱਚ ਹੋਵੇ, 85 ਦੀ 에ਅਰ ਇੰਡੀਆ ਬੰਬਿੰਗ ਹੋਵੇ, ਉਹ ਤੋਂ ਬਾਅਦ ਸਾਰਾ ਦੌਰ ਜਿਹਨੂੰ ਕਾਲਾ ਦੌਰ ਕਿਹਾ ਗਿਆ, ਟੈਰਰਿਜ਼ਮ ਦੇ ਨਾਲ ਜੋੜਿਆ ਗਿਆ, ਪਾਕਿਸਤਾਨ ਦੇ ਨਾਲ ਜੋੜਿਆ ਗਿਆ। ਅੱਜ ਵੀ ਜਿਹੜਾ ਵੀ ਘਟਨਾਕ੍ਰਮ ਕਿਤੇ ਵਾਪਰਦਾ, ਅਸੀਂ ਛੋਟੇ ਤੋਂ ਛੋਟਾ, ਵੱਡੇ ਤੋਂ ਵੱਡਾ, ਇੰਡੀਆ ਦੇ ਵਿੱਚ ਹੋਵੇ, ਪੰਜਾਬ ਦੇ ਵਿੱਚ ਹੋਵੇ ਜਾਂ ਬਾਹਰਲੇ ਮੁਲਕਾਂ ਦੇ ਵਿੱਚ ਕਿਤੇ ਹੋਵੇ, ਜਿਹੜੀ ਉਹਦੀ ਇੱਕ ਪਰਸੈਪਸ਼ਨ ਮੀਡੀਆ ਦੇ ਰਾਹੀਂ ਕ੍ਰੀਏਟ ਕੀਤੀ ਜਾਂਦੀ ਹੈ, ਉਹਦੇ 'ਚ ਹਮੇਸ਼ਾ ਇੱਕ ਐਂਟੀ ਸਿੱਖ ਨੈਰੇਟਿਵ ਉੱਭਰ ਕੇ ਸਾਹਮਣੇ ਆਉਂਦਾ। ਇੱਕ ਤਾਂ ਪਾਰਟ ਇਹ ਹੈ। ਦੂਜਾ ਪਾਰਟ ਹੈਗਾ ਇਨਵੈਸਟੀਗੇਸ਼ਨ ਦਾ, ਜਿਹੜੀਆਂ ਏਜੰਸੀਜ਼ ਕਰਦੀਆਂ ਨੇ, ਅਦਾਲਤਾਂ ਦੇ ਵਿੱਚ ਕੇਸ ਚੱਲਦਾ, ਉਹ ਨਾ ਤਾਂ ਕਿਤੇ ਉੱਥੇ ਕੋਈ ਸਿਰੇ ਲੱਗਿਆ ਅਤੇ ਨਾ ਹੀ ਹੁਣ ਮਤਲਬ ਹਜੇ ਵੀ ਇਨਵੈਸਟੀਗੇਸ਼ਨ ਓਪਨ ਹੋਣਾ, ਟਰੂਥ ਕਮਿਸ਼ਨ ਦੀ ਰਿਪੋਰਟ ਆਉਣੀ, ਜਾਂ ਹੁਣ ਇਹਦੀ CSIS ਜਾਂ RCMP ਕੀ ਇਨਵੈਸਟੀਗੇਸ਼ਨ ਕਰਦੀ ਹੈ ਰਿਪੁਦਮਨ ਸਿੰਘ ਮਲਿਕ ਹੋਰਾਂ ਦੇ ਕੇਸ ਦੀ, ਇਹ ਆਉਣ ਵਾਲਾ ਸਮਾਂ ਦੱਸੂਗਾ। ਪਰ ਜਿਹੜੇ ਅਦਾਲਤਾਂ ਦੇ ਕੇਸ ਨੇ ਉਹ ਕਿਸੇ ਕੰਢੇ ਨਹੀਂ ਲੱਗਦੇ ਨਜ਼ਰ ਆਉਂਦੇ ਬਹੁਤਾਤ ਦੇ ਵਿੱਚ ਜਦੋਂ ਅਸੀਂ ਦੇਖਦੇ ਹਾਂ। ਮਤਲਬ ਗੱਲ ਮੁੜ ਘਿੜ ਕੇ ਇੱਥੇ ਆ ਜਾਂਦੀ ਹੈ ਵੀ ਜਿਹੜੀ ਵੀ ਕੋਈ ਵਾਇਲੈਂਸ ਹੁੰਦੀ ਹੈ, ਕੋਈ ਇਸ ਕਿਸਮ ਦਾ ਘਟਨਾਕ੍ਰਮ ਵਾਪਰਦਾ, ਉਹਦੇ ਨਾਲ ਸਿੱਖਾਂ ਦੇ ਖਿਲਾਫ ਇੱਕ ਨੈਰੇਟਿਵ ਸਿਰਜਿਆ ਜਾਂਦਾ ਅਤੇ ਉਹਨੂੰ ਖਾਲਿਸਤਾਨ ਦੇ ਖਿਲਾਫ ਭੁਗਤਾਇਆ ਜਾਂਦਾ। ਮਤਲਬ ਇਹ ਵਰਤਾਰਾ ਕੀ ਹੈ ਅਤੇ ਇਹਦੇ 'ਚ ਕੀਤਾ ਕੀ ਜਾ ਸਕਦਾ? ਦੇਖੋ, ਤੁਸੀਂ ਬਿਲਕੁਲ ਠੀਕ ਕਿਹਾ ਔਰ ਅਸੀਂ ਵੀ ਇਸ ਕਿਸਮ ਦੇ ਸੈਂਸਿਟਿਵ ਇਸ਼ੂ 'ਤੇ ਗੱਲ ਕਰਨੀ ਜਿਹੜੀ ਹੈ ਉਹ ਇਸ ਵੇਲੇ, ਕਿਉਂਕਿ ਸਾਰੇ ਫੈਕਟ ਵੀ ਸਾਹਮਣੇ ਨਹੀਂ ਨੇ, ਇੱਕ ਡਿਫਿਕਲਟ ਟਾਸਕ ਹੈ। ਪਰ ਫਿਰ ਵੀ ਅਸੀਂ ਸਮਝਦੇ ਹਾਂ ਵੀ ਕ੍ਰਾਈਸਿਸ ਦੇ ਟਾਈਮ ਹੁੰਦੇ ਨੇ ਜਦੋਂ ਕੌਮਾਂ ਦੇ ਸਾਹਮਣੇ ਜਾਂ ਜਿਨ੍ਹਾਂ ਦੇ ਨਾਲ ਸਭ ਕੁਝ ਜੋੜਿਆ ਜਾ ਰਿਹਾ ਹੁੰਦਾ ਹੈ, ਉਹਨਾਂ ਨੂੰ ਖਬਰਦਾਰ ਕਰਨਾ ਵੀ ਇਹ ਸਾਡਾ ਫਰਜ਼ ਬਣਦਾ ਹੈ। ਹੁਣ ਤੁਸੀਂ ਇਹ ਘਟਨਾ ਨੂੰ ਵਾਪਰਿਆ ਆਲਮੋਸਟ ਜਿਹੜਾ ਹੈ ਉਹ 1.5 ਦਿਨ ਬੀਤ ਗਿਆ, 24 ਘੰਟੇ ਤੋਂ ਜ਼ਿਆਦਾ। ਰਿਐਕਸ਼ਨ ਦੇਖੋ ਦੋ ਪਾਸੇ। ਇੱਕ ਪਾਸੇ ਜਿਹੜਾ ਟਰੋਲ ਮਹਿਕਮਾ ਹੈ, ਰਾਈਟ ਵਿੰਗਰ ਜਿਹੜੇ IT ਸੈਕਟਰ ਦੇ ਇਹਨਾਂ ਨੇ ਬਿਠਾਏ ਹੋਏ ਨੇ, ਉਹ ਸਿੱਧਾ ਇਹਨੂੰ ਕਹਿ ਰਹੇ ਨੇ, ਦੇਖੋ ਜੀ ਇਹਨੇ 에ਅਰ ਇੰਡੀਆ ਦਾ ਹਾਦਸਾ ਕਰਵਾਇਆ ਸੀ ਔਰ ਐਜ਼ ਯੂ ਸੋ ਸੋ ਸ਼ੈਲ ਯੂ ਰੀਪ, ਕਿ ਜਿਸ ਵਾਇਲੈਂਸ ਰਾਹੀਂ ਨੇ ਕੀਤਾ ਉਹਦੇ ਨਾਲ ਹੀ ਉਹਦਾ ਐਂਡ ਹੋਇਆ। ਸੋ ਉਹ ਇਸ ਸਾਰੇ ਦੇ ਲਈ 에ਅਰ ਇੰਡੀਆ ਨਾਲ ਵਾਪਸ ਜੋੜ ਕੇ ਉਹਦਾ ਇਹਨੂੰ ਜਿਹੜਾ ਹੈ ਉਹ ਖਮਿਆਜ਼ਾ ਭੁਗਤਣਾ ਪਿਆ, ਇਹ ਗੱਲ ਕਹਿ ਰਹੇ ਨੇ। ਇੱਥੇ ਕੋਈ ਗੋਲ ਕਰ ਦਿੰਦੇ ਨੇ। ਹੁਣ ਵਿਦਇਨ ਕੈਨੇਡਾ ਜਿਹੜਾ ਸਾਨੂੰ ਥੋੜ੍ਹਾ ਬਹੁਤ ਪਰਸਨਲ ਜਾਣਕਾਰੀ ਤੋਂ ਵੀ ਪਤਾ ਲੱਗਾ, ਕਿਉਂਕਿ ਦਸ਼ਮੇਸ਼ ਦਰਬਾਰ, ਸਰੀ ਡੈਲਟਾ ਦਾ ਔਰ ਦੂਸਰੇ ਗੁਰਦੁਆਰਾ ਸਾਹਿਬ ਦੇ ਹਵਾਲੇ ਨਾਲ ਅਸੀਂ ਦੇਖਦੇ ਹਾਂ, ਐਸਾ ਖਬਰ ਹੈ ਔਰ ਇੱਕ ਆਪਣੇ ਕਿਤੇ ਲਿਖਣ 'ਚ ਵੀ ਆਇਆ ਹੈ ਕਿ ਗੁਰਦੁਆਰਾ ਸਾਹਿਬ ਦੇ ਵਿੱਚ ਜਿਹੜੇ ਸਿਸਟਮ ਨੂੰ ਬਦਲਣ ਦੇ ਲਈ ਜਿਹੜਾ ਕੋਈ ਗਰੁੱਪ ਕੰਮਕਾਰ ਕਰ ਰਿਹਾ ਸੀ ਜਾਂ ਐਕਟਿਵ ਸੀ, ਉਹਨਾਂ ਦੇ ਉੱਤੇ ਮਲਕ ਸਾਹਿਬ ਦਾ ਆਪਣਾ ਜਿਹੜਾ ਇੱਕ ਇਫੈਕਟ ਸੀ। ਔਰ ਇਹ ਵੀ ਆ ਰਿਹਾ ਵੀ ਇੰਡੀਅਨ ਗਵਰਨਮੈਂਟ ਨੇ ਜਿਹੜਾ ਹੁਣ ਉਹਨਾਂ ਦਾ ਜਾਣਾ ਜਾਂ ਦੂਜਾ ਸੀ, ਉਸ ਦੇ ਵਿੱਚ ਗੁਰਦੁਆਰਿਆਂ ਦੇ ਵਿੱਚੋਂ ਔਰ ਖ਼ਾਸ ਤੌਰ ਤੋਂ ਉਸ ਪ੍ਰੋਮੀਨੈਂਟ ਗੁਰਦੁਆਰੇ ਦੇ ਹਵਾਲੇ ਨਾਲ ਆ ਰਿਹਾ
ਕਿ ਉੱਥੋਂ ਦੇ ਸਿਸਟਮ ਤੇ ਕੰਟਰੋਲ ਕਰਨਾ ਵੀ ਸੋ ਕਾਲਡ ਮੋਡਰੇਟ ਸਿੱਖਾਂ ਨੇ। ਹੁਣ ਜੀ ਇੱਕ ਜ਼ਮਾਨਾ ਸੀ ਜਦੋਂ ਉਹਨਾਂ ਨੇ ਬ੍ਰਿਟਿਸ਼ ਕੋਲੰਬੀਆ 'ਚ ਭਾਰਤੀ ਏਜੰਸੀਆਂ ਨੇ ਇਹ ਟਰਮ ਘੜੀ, ਜਦੋਂ ਕਿ ਮਰਿਆਦਾ ਦੇ ਇਸ਼ੂ ਨੂੰ ਲੈ ਕੇ ਕੁਰਸੀਆਂ ਤੇ ਬਹਿਣਾ ਹੈ ਕਿ ਜ਼ਮੀਨ ਤੇ ਬਹਿਣਾ ਹੈ, ਉਹਦੇ 'ਚ ਉਹਨਾਂ ਨੇ ਦੋ ਕੈਟਾਗਰੀਜ਼ ਪ੍ਰਚਲਿਤ ਕੀਤੀਆਂ, ਇੱਕ ਮੋਡਰੇਟ ਸਿੱਖ ਤੇ ਇੱਕ ਫੰਡਾਮੈਂਟਲਿਸਟ। ਔਰ ਇਹਨੂੰ ਉਹਨਾਂ ਨੇ ਮੀਡੀਆ ਰਾਹੀਂ ਪੂਰਾ ਉਭਾਰਿਆ ਕਿ ਭਾਈ ਜਿਹੜੇ ਬਹਿਣਾ ਚਾਹੁੰਦੇ ਨੇ ਕੁਰਸੀਆਂ ਤੇ ਉਹ ਮੋਡਰੇਟ ਨੇ, ਤੇ ਜਿਹੜੇ ਕਹਿੰਦੇ ਨੇ ਵੀ ਸਾਡੀ ਗੁਰੂ ਦੀ ਮਰਿਆਦਾ ਜ਼ਮੀਨ ਤੇ ਬਹਿ ਕੇ ਲੰਗਰ ਛਕਣ ਦੀ ਉਹ ਫੰਡਾਮੈਂਟਲਿਸਟ ਹੈ। ਔਰ ਉਹਦੇ ਥੱਲੇ ਫਿਰ ਉਹਨਾਂ ਨੇ ਬ੍ਰਿਟਿਸ਼ ਕੋਲੰਬੀਆ ਦੇ ਜਿਹੜੇ 36-37 ਗੁਰਦੁਆਰੇ ਸੀ ਉਹਨਾਂ 'ਚ ਆਲਮੋਸਟ ਹਰ ਇੱਕ ਦੇ ਵਿੱਚ ਲੜਾਈ ਕਰਵਾਈ, ਹਰ ਥਾਂ ਨਵੇਂ ਜਿਹੜੇ ਬਣੇ, ਔਰ ਬਹੁਤ ਸਾਰੇ ਜਿਹੜੇ ਨੇ ਉਹ ਇੱਕ ਤਬਕੇ ਦੇ ਕੰਟਰੋਲ 'ਚ ਚਲੇ ਗਏ। ਹੁਣ ਇਹ ਸਾਰੀ ਘਟਨਾਕ੍ਰਮ ਤੋਂ ਬਾਅਦ ਜਿਹੜਾ ਉਹਨਾਂ ਦਾ ਨਵਾਂ, ਉਹਨਾਂ ਨੇ ਇਹੀ ਲਫ਼ਜ਼ ਇਹੀ ਨੇ ਮੋਡਰੇਟ ਔਰ ਫੰਡਾਮੈਂਟਲਿਸਟ, ਲੇਕਿਨ ਹੁਣ ਉਹਦੇ ਲਈ ਇਹ ਹੈ ਕਿ ਪ੍ਰੋ ਖਾਲਿਸਤਾਨ ਐਂਡ ਐਂਟੀ ਖਾਲਿਸਤਾਨ। ਫੰਡਾਮੈਂਟਲਿਸਟ ਜਿਹੜੇ ਨੇ ਉਹਨਾਂ ਨੂੰ ਖਾਲਿਸਤਾਨ ਪੱਖੀ, ਔਰ ਇਹਨਾਂ ਨੂੰ ਮੋਡਰੇਟ ਸਿੱਖ ਕਹਿ ਕੇ, ਔਰ ਮਲਕ ਜਿਨ੍ਹਾਂ ਨੇ ਕਿ ਆਪਣਾ ਪਾਲਾ ਬਦਲਿਆ, ਇਧਰੋਂ ਬਦਲ ਕੇ ਉਹ ਮੋਦੀ ਦੇ ਪਾਲੇ 'ਚ ਗਏ, ਔਰ ਉਹਨੂੰ ਇਵੇਂ ਹੀ ਪ੍ਰੈਜ਼ੈਂਟ ਕੀਤਾ ਜਾ ਰਿਹਾ। ਔਰ ਉੱਥੇ ਇਹੀ ਹੈ ਕਿ ਜੀ ਰੈਡੀਕਲ ਸਿੱਖਾਂ ਨੇ ਮਾਰ ਦਿੱਤਾ। ਹੁਣ ਮਤਲਬ ਇੱਕ ਪਾਸੇ ਇੱਕ ਗਰੁੱਪ, ਔਰ ਜਦੋਂ ਅਸੀਂ ਇਹ ਕਹਿੰਦੇ ਹਾਂ ਕਿ ਵੀ ਸਾਨੂੰ ਇਹ ਖਬਰਦਾਰ ਹੋਣ ਦੀ ਲੋੜ ਹੈ ਕਿ ਵੀ ਜਦੋਂ ਵੀ ਕੋਈ ਇਸ ਕਿਸਮ ਦੀ ਵਾਇਲੈਂਸ ਵਾਪਰਦੀ ਹੈ ਜਾਂ ਵਪਰਾਈ ਜਾਂਦੀ ਹੈ ਜੀ, ਉਹ ਸਾਡੇ ਕੌਜ਼ ਦਾ ਨੁਕਸਾਨ ਕਰਦੀ ਹੈ। ਹੁਣ ਅਸੀਂ ਗਲੋਬਲ ਸਿਨੈਰੀਓ 'ਚ ਦੇਖੀਏ ਕਿ ਭਾਈ ਕੋਈ ਵੀ ਅਮਰੀਕਾ, ਕੈਨੇਡਾ, ਦੂਜਾ, ਅਸੀਂ ਜਦੋਂ ਵੀ ਹੁਣ ਇੱਥੇ ਕਦੇ DC ਜਾਂ ਨਿਊਯਾਰਕ 'ਚ ਪਰਮਿਟ ਲੈਣ ਲਈ ਜਾਂਦੇ ਹਾਂ ਪ੍ਰੋਟੈਸਟ ਦਾ, ਤੇ ਉਹ ਸਾਨੂੰ ਕੋਈ ਦਿੱਕਤ ਨਹੀਂ ਹੁੰਦੀ, ਕਿਉਂਕਿ ਉਹਨਾਂ ਨੂੰ ਪਤਾ ਹੈ ਵੀ ਅਸੀਂ ਪਿਛਲੇ 35 ਸਾਲ ਤੋਂ ਜਾਂ 40 ਸਾਲ ਤੋਂ, ਜਦੋਂ ਤੋਂ ਵੀ ਇਹ 84 ਤੋਂ ਬਾਅਦ ਸ਼ੁਰੂ ਹੋਇਆ, ਕਦੇ ਤੁਹਾਨੂੰ ਕਿਸੇ ਸਿੱਖ ਪ੍ਰੋਟੈਸਟ ਦੇ ਵਿੱਚ ਵਾਇਲੈਂਸ ਨਜ਼ਰ ਨਹੀਂ ਆਉਂਦੀ। ਕਿਸੇ ਨੇ ਕੋਈ ਪੁਲਿਸ ਦੀ ਲਾਈਨ ਤੋੜ ਕੇ ਜਾ ਕੇ, ਹਾਲਾਂ ਇਸ ਕਿਸਮ ਦਾ ਵੀ ਹੁੰਦਾ ਸੀ ਕਿ ਪ੍ਰਾਈਮ ਮਿਨਿਸਟਰ ਜਾਂ ਉਹਨਾਂ ਦਾ ਮਿਨਿਸਟਰ ਤੁਹਾਡੇ ਅੱਗੋਂ ਦੀ ਉਹਨਾਂ ਦੀ ਕਾਰਾਂ ਦਾ ਕਾਫਲਾ ਗੁਜ਼ਰਦਾ ਸੀ ਜਦੋਂ ਤੁਸੀਂ ਪ੍ਰੋਟੈਸਟ ਕਰ ਰਹੇ ਹੋ, ਲੇਕਿਨ ਕਿਸੇ ਨੇ ਕੋਈ ਵੱਟਾ ਨਹੀਂ ਮਾਰਿਆ, ਕੋਈ ਰੋੜਾ ਨਹੀਂ ਮਾਰਿਆ। ਹੁਣ ਜਿਹੜੀ ਸਾਡੀ ਛਵੀ ਬਿਲਕੁਲ ਇੱਕ ਪੀਸਫੁਲ ਅੰਦਾਜ਼ ਦੀ ਬਣੀ ਹੋਈ ਹੈ, ਇਹ ਇੰਡੀਅਨ ਗਵਰਨਮੈਂਟ ਦੇ ਲਈ ਇੱਕ ਵੱਡੀ ਪ੍ਰੋਬਲਮ ਹੈ। ਔਰ ਇਸੇ ਤਰ੍ਹਾਂ ਮੈਂ ਰੈਫਰੈਂਡਮ 2020 ਦਾ ਹਵਾਲਾ ਦਿਆਂਗਾ, ਕਿਉਂਕਿ ਜਦੋਂ ਇਹ ਮੁਹਿੰਮ ਇੰਟਰਨੈਸ਼ਨਲੀ ਸ਼ੁਰੂ ਹੁੰਦੀ ਹੈ ਕਿ ਭਾਈ ਅਸੀਂ ਕੋਈ ਚੰਦਰਮਾ ਨਹੀਂ ਮੰਗ ਰਹੇ, ਜੋ UN ਚਾਰਟਰ ਦੇ ਵਿੱਚ ਰਾਈਟ ਆਫ ਸੈਲਫ ਡਿਟਰਮੀਨੇਸ਼ਨ ਹੈ ਉਹਦੇ ਥੱਲੇ ਅਸੀਂ ਰੈਫਰੈਂਡਮ ਮੰਗਦੇ ਕਿ ਸਾਡੀ ਧਰਤੀ ਦੇ ਉੱਤੇ ਔਰ ਡਾਇਸਪੋਰਾ 'ਚ ਰੈਫਰੈਂਡਮ ਕਰਵਾਓ। ਔਰ ਤੁਸੀਂ ਦੇਖੋਗੇ ਕਿ ਵੀ ਜਿਹੜੀ ਹਕੂਮਤ ਨੇ ਪੋਸਟ 84 ਸਾਰੀ ਮੂਵਮੈਂਟ ਖਾਲਿਸਤਾਨ ਦੀ ਵਾਇਲੈਂਸ ਦੇ ਖਾਤੇ 'ਚ ਪਾਈ, ਏਅਰ ਇੰਡੀਆ ਦਾ ਹਾਦਸਾ, ਉਹਦਾ ਜਿਹੜਾ ਸਰਮੌਰ ਸੀ ਉਸ ਸਾਰੇ 'ਚ ਪਾਉਣ ਦੇ ਲਈ, ਉਹਨਾਂ ਨੇ ਕਿਵੇਂ ਰੈਫਰੈਂਡਮ 2020 ਦੀ ਪੀਸਫੁਲ ਮੂਵਮੈਂਟ ਨੂੰ ਵੀ ਉਸੇ ਖਾਤੇ 'ਚ ਪਾ ਦਿੱਤਾ, ਕਿਵੇਂ ਸਿੱਖਸ ਫਾਰ ਜਸਟਿਸ ਨੂੰ ਦਹਿਸ਼ਤਗਰਦ ਜਮਾਤ ਬਣਾਇਆ। ਔਰ ਈਵਨ ਕੈਨੇਡਾ ਦੇ ਹਵਾਲੇ ਨਾਲ ਜਾਂ ਦੂਸਰੇ UK ਦੇ ਹਵਾਲੇ ਨਾਲ, ਜੇ ਉੱਥੇ ਜਿਹੜੇ ਐਕਟਿਵ ਸੱਜਣ ਨੇ ਉਹਨਾਂ ਨੂੰ ਦਹਿਸ਼ਤਗਰਦੀ ਨਾਲ ਜੋੜ ਕੇ, ਕਦੇ ਪੰਜਾਬ 'ਚ ਕੋਈ ਵਾਕਿਆ ਹੁੰਦਾ ਉਹਨਾਂ ਨਾਲ ਜੋੜ ਦਿੱਤਾ ਜਾਂਦਾ। ਔਰ ਮੈਨੂੰ ਹੈਰਾਨੀ ਨਹੀਂ ਹੋਏਗੀ ਕਿ ਆਉਣ ਵਾਲੇ ਦਿਨਾਂ 'ਚ ਈਵਨ ਇਸ ਕੇਸ ਦੇ ਨਾਲ ਵੀ ਉਹਨਾਂ ਨੂੰ ਜੋੜ ਕੇ ਇੰਡੀਅਨ ਗਵਰਨਮੈਂਟ ਆਫੀਸ਼ੀਅਲੀ ਐਕਸਟ੍ਰੈਡੀਸ਼ਨ ਮੰਗੇ ਕਿ ਜੀ ਆਹ ਸਾਡੇ ਹਵਾਲੇ ਕਰੋ, ਕਿਉਂਕਿ ਸਾਡੀ ਜਿਹੜਾ ਹੈ ਉਹਨਾਂ ਨੇ ਇਹ ਹਿੰਸਾ ਕੀਤੀ ਹੈ। ਸੋ ਅਸੀਂ ਇਹ ਰਿਪੀਟਡਲੀ ਜਿਹੜੀ ਗੱਲ ਕਹਿੰਦੇ ਰਹੇ ਹਾਂ ਆਪਣੇ ਹਰ ਪਲੇਟਫਾਰਮ ਤੋਂ ਕਿ ਸਾਨੂੰ ਖਬਰਦਾਰ ਹੋਣ ਦੀ ਲੋੜ ਹੈ। ਔਰ ਘੱਟੋ ਘੱਟ ਇਹ ਗੱਲ ਜ਼ਰੂਰ ਚੰਗੀ ਹੋਈ ਹੈ ਕਿ ਵੀ ਦੁਨੀਆ 'ਚ ਸਿੱਖ ਕਾਫੀ, ਜਦੋਂ ਅਸੀਂ ਡਾਇਸਪੋਰਾ ਸਿੱਖਾਂ ਦੀ ਅਵੇਅਰਨੈਸ ਦੀ ਗੱਲ ਕਰਦੇ ਕਿ ਜਿਹੜੇ ਕੇਸ ਸਾਹਮਣੇ ਆਏ ਕਿ ਵੀ ਅੱਗੇ ਤਾਂ ਹੁੰਦਾ ਸੀ ਜਦੋਂ ਅਸੀਂ ਏਅਰ ਇੰਡੀਆ ਦੇ ਹਵਾਲੇ ਨਾਲ ਵੀ ਗੱਲ ਕਰਦੇ ਸੀ ਸਬੂਤ ਕੀ ਹੈ ਕਿ ਜੀ ਬਾਹਰ ਦਾ ਕੀ ਹੈ। ਹੁਣ ਜਦੋਂ ਜਰਮਨੀ ਦੇ ਵਿੱਚ 2 ਕੇਸਿਸ 'ਚ ਕਨਵਿਕਸ਼ਨ ਹੋਈ ਜੀ, ਉਸੇ ਕਿਸਮ ਦੇ ਹੀ ਸਿੱਖੀ ਰੂਪ ਵਾਲੇ ਜਿਹੜੇ ਨੇ ਉਹਨਾਂ ਨੇ ਇਸਤੇਮਾਲ ਕੀਤੇ। ਔਰ ਮੈਂ ਸਮਝਦਾ ਹਾਂ ਵੀ ਜਰਮਨ ਸਰਕਾਰ ਨੂੰ ਜਾਂ ਉਹਨਾਂ ਦੀਆਂ ਏਜੰਸੀਆਂ ਨੂੰ ਸੈਲੂਟ ਹੈ ਕਿ ਉਹਨਾਂ ਨੇ ਕਲਪਰੇਟ ਸਾਹਮਣੇ ਲਿਆਂਦੇ, ਉਦੋਂ ਇਹ ਸਬੂਤ ਮਿਲਿਆ। ਆਸਟ੍ਰੇਲੀਆ ਦੇ ਵਿੱਚ ਵੀ ਮੈਂ ਸਮਝਦਾ ਹਾਂ ਵੀ ਆਸਟ੍ਰੇਲੀਅਨ ਏਜੰਸੀਆਂ ਦੀ ਇਹ ਕਾਮਯਾਬੀ ਹੈ ਕਿ ਕਿਸਾਨ ਲਹਿਰ ਦੇ ਚੱਲਦਿਆਂ ਜਿਹੜਾ ਇੱਕ ਹਰਿਆਣਵੀ ਉਹਨਾਂ ਨੇ ਡਿਪੋਰਟ ਕੀਤਾ, ਜਿਸ ਦੇ ਉੱਤੇ ਸਾਬਤ ਹੋਇਆ ਕਿ ਉਹਨੇ ਕਿਵੇਂ ਵਾਇਲੈਂਸ ਕੀਤੀ, ਝਗੜਾ ਕੀਤਾ, ਕਾਰਾਂ ਦੇ ਸ਼ੀਸ਼ੇ ਤੋੜੇ, ਔਰ ਪੂਰਾ ਗਰੁੱਪ ਉਹਨਾਂ ਦਾ ਉਹੀ ਬਣਾ ਕੇ ਜਿਹੜਾ, ਕਿਉਂਕਿ ਇੰਡੀਅਨ ਏਜੰਸੀਆਂ ਇਸ ਪਾਸੇ ਵੱਲ ਤੁਰੀਆਂ ਰਹੀਆਂ ਨੇ ਲਗਾਤਾਰਤਾ ਨਾਲ ਕਿ ਕੋਈ ਡਾਇਰੈਕਟ ਕਨਫਲਿਕਟ ਹੋਏ, ਇਹਨੂੰ ਤੁਸੀਂ ਕਮਿਊਨਲ ਲੈਵਲ ਦੇ ਉੱਤੇ ਬਣਾ ਕੇ ਪੇਸ਼ ਕਰੋ, ਔਰ ਤਾਂ ਕਿ ਜਿਹੜਾ ਉਹਨਾਂ ਨੂੰ ਮੌਕਾ ਬਣੇ ਕਿ ਇਹਨਾਂ ਮੁਲਕਾਂ ਦੇ ਵਿੱਚ ਜਿਹੜਾ ਉਹ ਕ੍ਰੈਕ ਡਾਊਨ ਕਰਾਉਣ। ਪਰ ਮੈਂ ਸਮਝਦਾ ਵੀ ਇੱਥੋਂ ਦੀਆਂ ਏਜੰਸੀਆਂ ਵੀ ਸਮਝਦੀਆਂ ਨੇ ਕਿ ਇਹਦਾ ਕੋਰਟ ਆਫ ਦਾ ਲਾਅ ਤੁਹਾਨੂੰ ਅਲਟੀਮੇਟਲੀ ਜਦੋਂ ਤੱਕ ਤੁਹਾਡੇ ਕੋਲ ਕੋਈ ਹੈ ਨਹੀਂ, ਔਰ ਉਹਨਾਂ ਨੂੰ ਵੀ ਪਤਾ ਹੈ ਵੀ ਇੱਥੇ
ਪੀਸਫੁਲ ਬੈਠੇ ਸਿੱਖਾਂ ਨੂੰ ਰਿਕਰੂਟ ਤਾਂ ਕੀਤਾ ਜਾ ਸਕਦਾ ਹੋਏਗਾ ਕਿਸੇ ਨਾ ਕਿਸੇ ਪਾਸਿਓਂ ਜੀ, ਇਹਨਾਂ ਇੰਡੀਅਨ ਏਜੰਸੀਆਂ ਵੱਲੋਂ ਵਰਤੇ ਗਏ ਹੋ ਸਕਦੇ ਨੇ, ਕੁਝ ਡੈਲੀਬਰੇਟ, ਕੁਝ ਲਾਲਚ ਦੇ ਵਿੱਚ, ਕੁਝ ਅਦਰਵਾਈਜ਼। ਪਰ ਉਹਨਾਂ ਨੂੰ ਪਤਾ ਹੈ ਵੀ ਕਿਸੇ ਵੀ ਸਿੱਖ ਜਥੇਬੰਦੀ ਦਾ ਇਹਨਾਂ ਮੁਲਕਾਂ ਦੇ ਵਿੱਚ ਰਹਿੰਦੇ ਆ ਉਹ ਵਾਇਲੈਂਸ ਦੇ ਵਿੱਚ ਇਤਕਾਦ ਨਹੀਂ ਰੱਖਦੀਆਂ, ਕਿਉਂਕਿ ਇਹੀ ਰਾਈਟ ਤਾਂ ਸਾਨੂੰ ਇਹਨਾਂ ਮੁਲਕਾਂ ਨੇ ਦਿੱਤਾ ਹੈ ਕਿ ਵੀ ਅਸੀਂ ਫਰੀडम ਨਾਲ ਆਪਣੀ ਗੱਲ ਕਰ ਸਕੀਏ। ਸੋ ਉਹ ਰਿਪੀਟਡਲੀ ਉਹਨਾਂ ਦਾ ਯਤਨ ਹੈ। ਔਰ ਜਦੋਂ ਉਹ ਸਿੱਧੇ ਤੌਰ ਤੇ ਗੁਰਦੁਆਰਿਆਂ ਦੇ ਵਿੱਚ ਜਿਵੇਂ ਉਹਨਾਂ ਦਾ ਕੰਟਰੋਲ, ਔਰ ਅਸੀਂ ਦੇਖਦੇ ਹਾਂ ਕਿ ਕਿਵੇਂ ਹੁਣ ਤੁਹਾਨੂੰ ਉਸ ਕਿਸਮ ਦੇ ਗੁਰਦੁਆਰੇ ਖੁੱਲ੍ਹਦੇ ਨਜ਼ਰ ਆ ਰਹੇ ਨੇ ਜਿੱਥੇ RSS ਔਰ ਦੂਸਰੇ ਦਾ ਇਨਫਲੂਐਂਸ ਸਿੱਧੇ ਤੌਰ ਤੇ ਨਜ਼ਰ ਆ ਰਿਹਾ। ਸੋ ਇਹ ਆਉਣ ਵਾਲੇ ਪੀਰੀਅਡ ਜਦੋਂ ਅਸੀਂ ਇਹ ਕਹਿੰਦੇ ਹਾਂ ਕਿ ਭਾਈ ਕਿਸੇ ਵੀ ਕਿਸਮ ਦੀ ਵਾਇਲੈਂਸ ਸਾਡੇ ਕਾਜ਼ ਨੂੰ ਡੈਮੇਜ ਕਰਦੀ ਹੈ, ਤੇ ਇਹ ਵਾਰਨਿੰਗ ਦੇ ਤੌਰ ਤੇ ਵੀ ਸਾਨੂੰ ਦੇਖਣਾ ਚਾਹੀਦਾ ਹੈ ਕਿ ਜਿਹੜੇ ਸਮਝਦੇ ਸੀ ਕਿ ਨਹੀਂ ਹੁਣ ਐਸਾ ਕੁਝ ਨਹੀਂ ਹੋਏਗਾ ਕਿਉਂਕਿ ਅਸੀਂ ਬਹੁਤ ਜਾਗਰੂਕ ਹੈ, ਰਿਪੁਦਮਨ ਸਿੰਘ ਮਲਕ ਦਾ ਜਿਨ੍ਹਾਂ ਸਰਕਮਸਟਾਂਸਿਸ ਦੇ ਵਿੱਚ ਉਹਨਾਂ ਦਾ ਜਿਹੜਾ ਉਹ ਕਤਲ ਹੁੰਦਾ ਹੈ, ਇਹ ਇੱਕ ਵਾਰ ਫੇਰ ਉਹੀ ਡਿਸਕਸ਼ਨ 37 ਸਾਲ ਪਹਿਲਾਂ ਦੀ, ਉਹੀ ਮੀਡੀਆ ਟਰਾਇਲ, ਉਹੀ ਆਉਣ ਵਾਲੇ ਦਿਨਾਂ 'ਚ ਇੰਡੀਅਨ ਏਜੰਸੀਆਂ ਜਿਨ੍ਹਾਂ ਨੇ ਕੈਨੇਡੀਅਨ ਗਵਰਨਮੈਂਟ ਤੇ ਜਿੰਨਾ ਪ੍ਰੈਸ਼ਰ ਰੱਖਿਆ, ਜਿਵੇਂ ਜਸਟਿਨ ਟਰੂਡੋ ਨੂੰ ਹਿਊਮਿਲੇਟ ਕੀਤਾ ਜਦੋਂ ਵਿਦ ਫੈਮਿਲੀ ਗਏ, ਜਿਵੇਂ ਹਰਜੀਤ ਸਿੰਘ ਸੱਜਣ ਡਿਫੈਂਸ ਮਿਨਿਸਟਰ ਨੂੰ ਉੱਥੇ ਉਹਨਾਂ ਨੇ ਕੈਪਟਨ ਅਮਰਿੰਦਰ ਵਰਗੇ ਦੁਮਛੱਲੇ ਰੱਖ ਕੇ ਉਹਨਾਂ ਨੂੰ ਬੇਇੱਜ਼ਤ ਕਰਵਾਇਆ, ਖਾਲਿਸਤਾਨ ਨਾਲ ਜੋੜਿਆ। ਔਰ ਇੱਥੋਂ ਤੱਕ ਕਹਿ ਦੇਣਾ ਕਿ ਜਿਹੜੇ 16-17 MP ਨੇ ਕੈਨੇਡੀਅਨ ਪਾਰਲੀਮੈਂਟ 'ਚੋਂ ਖਾਲਿਸਤਾਨੀ ਨੇ। ਸੋ ਉਸ ਸਾਰੇ ਤੋਂ ਦੇ ਚੱਲਦੇ ਆ। ਔਰ ਇਹ ਵੀ ਇੱਕ ਗੱਲ ਜਿਹੜੀ ਇਹ ਕੈਨੇਡੀਅਨ ਏਜੰਸੀਆਂ ਦੇ ਰਿਕਾਰਡ ਨਾਲ ਕਹਿਣਾ ਹੋਏ ਕਿ ਜਦੋਂ ਜਸਟਿਨ ਟਰੂਡੋ ਭਾਰਤ ਦੀ ਯਾਤਰਾ ਤੇ ਜਾਂਦੇ ਨੇ ਤੇ ਕਿਵੇਂ ਇੱਕ ਅਟਵਾਲ ਨਾਂ ਦਾ ਬੰਦਾ ਜਿਹੜਾ ਕਨਵਿਕਟ ਸੀ ਕਿਸੇ ਹੋਰ ਕੇਸ ਦੇ ਵਿੱਚ ਉੱਥੇ ਉਹਨੂੰ ਖਾਲਿਸਤਾਨ ਨਾਲ ਜੋੜ ਕੇ, ਔਰ ਉਦੋਂ ਕਿਵੇਂ ਉਹਦੀ ਕਲੀਅਰੈਂਸ ਉਹਨਾਂ ਨੇ ਕਰਵਾਈ। ਔਰ ਈਵਨ ਕੈਨੇਡੀਅਨ ਏਜੰਸੀਆਂ ਦੇ ਬੰਦੇ ਨੇ ਵੀ ਇਹ ਕਿਹਾ ਸੀ ਕਿ ਭਾਈ ਇਹਦੇ 'ਚ ਕਿਤੇ ਨਾ ਕਿਤੇ ਇੰਡੀਅਨ ਜਿਹੜਾ ਉਹਨਾਂ ਦਾ ਰੋਲ ਹੈ। ਸੋ ਮੈਂ ਸਮਝਦਾ ਹਾਂ ਕਿ ਬਈ ਸਾਨੂੰ ਖਬਰਦਾਰ ਹੋਣ ਦੀ ਲੋੜ ਹੈ ਆਉਣ ਵਾਲੇ ਦਿਨਾਂ 'ਚ ਵੀ। ਔਰ ਸ਼ਾਇਦ ਕੁਝ ਵੀਰਾਂ ਭੈਣਾਂ ਨੂੰ ਜਦੋਂ ਅਸੀਂ ਇਵੇਂ ਫਰੈਂਕਲੀ ਗੱਲ ਕਰਦੇ ਹਾਂ, ਮੈਨੂੰ ਕੋਈ ਹੈਰਾਨੀ ਨਹੀਂ ਹੋਏਗੀ ਕਿ ਆਉਣ ਵਾਲੇ ਦਿਨਾਂ 'ਚ ਕੋਈ ਇਸ ਕਿਸਮ ਦੀ ਬਿਆਨਬਾਜ਼ੀ ਵੀ ਆ ਜਾਏ ਕਿਸੇ ਫੇਕ ਖਾਲਿਸਤਾਨੀ ਨਾਂ ਦੇ ਥੱਲੇ ਕਿ ਜੀ ਅਸੀਂ ਜ਼ਿੰਮੇਵਾਰੀ ਲੈਂਦੇ ਹਾਂ, ਜਿਸ ਕਿਸਮ ਦਾ ਕੰਮ ਪਹਿਲਾਂ ਹੁੰਦੇ ਰਹੇ ਨੇ। ਔਰ ਉਹਨਾਂ ਨੂੰ ਈਵਨ ਸਾਡਾ ਵੀ ਜਿਹੜਾ ਪੀਸਫੁਲ ਢੰਗ ਨਾਲ, ਔਰ ਮੈਂ ਦੇਖ ਰਿਹਾ ਸੀ ਕਿ ਕੱਲ ਦੇ ਉੱਤੇ 1-2 ਐਸੇ ਕਾਮੈਂਟ ਸੀ ਕਿ ਜੀ ਇੱਦਾਂ ਸਾਨੂੰ ਸ਼ਾਂਤਮਈ ਨਾਲ ਥੋੜ੍ਹੀ ਮਿਲਣਾ ਹੈ ਜੀ, ਕੁਛ ਕਰਨਾ ਪੈਣਾ। ਸੋ ਮਤਲਬ ਇਹ ਹੈ ਕਿ ਇਹ ਵੀ ਇਸ ਕਿਸਮ ਦਾ ਮਾਹੌਲ ਬਿਲਡ ਕਰਨ ਦੀ ਲਾਈਨ ਹੁੰਦੀ ਹੈ ਆਪਣੇ ਇਸ ਕਿਸਮ ਦੀ ਜਾਲੀ ID ਵਾਲੇ ਲੋਕਾਂ ਰਾਹੀਂ ਜਾਂ ਕੁਝ ਭਾਵਕ ਹੋਏ ਲੋਕਾਂ ਰਾਹੀਂ, ਤਾਂ ਕਿ ਤੁਹਾਨੂੰ ਹਿੰਸਾ ਦੇ ਵਿੱਚ ਜਿਹੜਾ ਉਹ ਲਬੇੜਿਆ ਜਾਏ। ਸੋ ਇਹ ਇਸ ਲਈ ਅਸੀਂ ਕਹਿੰਦੇ ਹਾਂ ਕਿ ਭਾਈ ਕੋਈ ਵੀ ਜਿਹੜੀ ਹਿੰਸਾ ਹੈ ਉਹ ਏਜੰਸੀਆਂ ਦੇ ਹੀ ਹਿੱਤ 'ਚ ਜਾਂਦੀ ਹੈ, ਇੰਡੀਅਨ ਸਟੇਟ ਦੇ ਹਿੱਤ 'ਚ ਜਾਂਦੀ ਹੈ, ਔਰ ਸਾਨੂੰ ਇਸ ਤੋਂ ਖਬਰਦਾਰ ਹੋਣ ਦੀ ਲੋੜ ਹੈ। ਜੀ ਡਾਕਟਰ ਸਾਹਿਬ, ਬਿਲਕੁਲ। ਇੱਥੇ ਇੱਕ ਗੱਲ ਮੈਂ ਹੋਰ ਸਵਾਲ ਦੇ ਰੂਪ ਦੇ ਵਿੱਚ ਤੁਹਾਨੂੰ ਪੁੱਛਣਾ ਚਾਹੂੰਗਾ। ਜਿਹੜਾ ਵਰਤਾਰਾ ਤੁਸੀਂ ਗੱਲ ਕੀਤੀ ਹੈ ਵੀ ਮੋਡਰੇਟ ਸਿੱਖ ਵਰਸਸ ਰੈਡੀਕਲ ਸਿੱਖ, ਇੱਕ ਮਾਹੌਲ ਕ੍ਰੀਏਟ ਕੀਤਾ ਜਾਂਦਾ, ਭਾਵੇਂ ਉਹ ਧਾਰਮਿਕ ਪਿੜ ਦੇ ਵਿੱਚ ਕੁਰਸੀਆਂ ਨੂੰ ਲੈ ਕੇ ਜਾਂ ਥੱਲੇ ਪੰਗਤ ਦੇ ਵਿੱਚ ਬੈਠਣ ਦੀ ਉਸ ਗੱਲ ਨੂੰ ਲੈ ਕੇ ਹੋਵੇ, ਜਾਂ ਹੁਣ ਖਾਲਿਸਤਾਨ ਦੇ ਵਿਰੋਧ ਜਾਂ ਉਹਦੇ ਪੱਖ ਦੇ ਵਿੱਚ ਲੈ ਕੇ ਹੋਵੇ, ਵੀ ਸਿੱਖਾਂ ਨੂੰ ਆਪਸ ਦੇ ਵਿੱਚ ਲੜਾਉਣ ਵਾਲੀ ਜਿਹੜੀ ਨੀਤੀ ਹੈ ਉਹ ਦੇਖੀ ਜਾਂਦੀ ਹੈ। ਮਤਲਬ ਇਹਦੀ ਬੈਕਗਰਾਊਂਡ ਦੇ ਵਿੱਚ ਮੈਂ ਸਮਝਣਾ ਚਾਹੂੰਗਾ, ਕਿਉਂਕਿ ਜਦੋਂ ਅਸੀਂ ਹਿਸਟਰੀ ਦੇ ਵਿੱਚ ਦੇਖਦੇ ਹਾਂ, ਸਿੱਖ ਹਿਸਟਰੀ ਦੇ ਵਿੱਚ, ਮਤਲਬ ਮੁਗਲਾਂ ਦੇ ਟਾਈਮ ਪੀਰੀਅਡ ਹੋਵੇ, ਅੰਗਰੇਜ਼ਾਂ ਦਾ ਟਾਈਮ ਪੀਰੀਅਡ ਹੋਵੇ, ਕਿਤੇ ਵੀ ਤੁਹਾਨੂੰ ਇਹ ਨਹੀਂ ਨਜ਼ਰ ਆਉਂਦਾ ਕਿ ਸਿੱਖ ਹੀ ਆਪਣੇ ਸਿੱਖਾਂ ਦੇ ਸਾਹਮਣੇ ਜਾ ਕੇ ਲੜੇ ਆ। ਮਤਲਬ ਇਹ ਕਹਿ ਲਓ ਵੀ ਸਿੱਖ ਕੁਹਾੜੀ ਦਾ ਦਸਤਾ ਬਣੇ ਹੋਣ। ਜਿਹੜੀ ਹੁਕੂਮਤ ਹੈ ਉਹਨਾਂ ਦਾ ਪੱਖ ਪੂਰਦਿਆਂ ਸਿੱਖਾਂ ਨੇ ਆਪਣੇ ਹੀ ਕੌਮ ਦੇ ਹਿੱਤਾਂ ਦੇ ਖਿਲਾਫ ਜਾ ਕੇ ਲੜਾਈ ਲੜੀ ਹੋਵੇ ਜਾਂ ਦੂਜੇ ਪਾਸੇ ਜਾ ਕੇ ਖਲੋਤੇ ਹੋਣ। ਇਹ ਵਰਤਾਰਾ 47 ਤੋਂ ਬਾਅਦ ਸਾਹਮਣੇ ਆਉਂਦਾ, ਉਹ ਪੁਲਿਸ ਦੇ ਵਿੱਚ ਹੋਵੇ ਜਾਂ ਅਦਰਵਾਈਜ਼। ਜਦੋਂ ਅਸੀਂ ਦੇਖਦੇ ਹਾਂ 84 ਦੇ ਵਿੱਚ ਵੀ ਹੁਣ ਆਮ ਹੀ ਇਹ ਗੱਲ ਕਹੀ ਜਾਂਦੀ ਹੈ ਕਿ ਜੀ ਜਿਹੜੇ ਪੁਲਿਸ ਵਾਲੇ ਮਰੇ ਉਹ ਵੀ ਸਿੱਖ ਸੀ, ਜਿਹੜੇ ਖਾੜਕੂ ਮਰੇ ਉਹ ਵੀ ਸਿੱਖ ਸੀ, ਦੋਵੇਂ ਪਾਸੇ ਸਿੱਖ ਸੀ। ਮਤਲਬ ਇਹ ਵਰਤਾਰਾ ਕੀ ਹੈ ਜਿਹੜਾ ਸਾਨੂੰ ਆਪਸ ਦੇ ਵਿੱਚ ਹੀ ਲੜਾਉਂਦਾ ਤੇ ਨਾਲ ਹੀ ਨਾਲ ਸਾਨੂੰ ਸਾਡਾ ਜਿਹੜਾ ਕੌਮੀ ਪੱਖ ਹੈ ਉਹਨੂੰ ਵੀ ਹਰਟ ਕਰਦਾ। ਦੇਖੋ, ਮੁਗਲੀਆ ਦੌਰ ਬਾਰੇ ਤਾਂ ਵਿਦ ਸਰਟਨਟੀ ਕਿਹਾ ਜਾ ਸਕਦਾ ਹੈ ਕਿ ਕੋਈ ਐਸਾ ਸਿੱਖ ਨਹੀਂ ਸੀ ਜਿਹੜਾ ਉਹਨਾਂ ਦੀ ਫੌਜ ਦੇ ਵਿੱਚ ਜਾ ਕੇ ਲੜਿਆ ਹੋਏ। ਹਾਲਾਂਕਿ ਅੰਗਰੇਜ਼ ਪੀਰੀਅਡ ਦੇ ਵਿੱਚ ਮੈਂ ਸਮਝਦਾ, ਜਦੋਂ ਅਸੀਂ 98 ਸਾਲ ਦਾ ਬ੍ਰਿਟਿਸ਼ ਕਲੋਨੀਅਲ ਪੀਰੀਅਡ ਦੇਖਦੇ ਹਾਂ, ਔਰ ਉਹਨਾਂ ਨੇ ਜਿਹੜਾ ਸਭ ਤੋਂ ਵੱਡਾ ਡੈਮੇਜ ਕੀਤਾ ਕਿ ਇੱਕ ਮਰਸਨਰੀ ਕਰੈਕਟਰ ਜਿਹੜਾ ਸਿੱਖਾਂ ਦੇ ਵਿੱਚ ਵੀ ਉਹਨਾਂ ਨੇ ਖੜਾ ਕੀਤਾ। ਜ਼ਾਹਰ ਹੈ ਬਾਕੀ ਕੌਮਾਂ 'ਚ ਤਾਂ ਵੀ ਹੋਏਗਾ, ਲੇਕਿਨ
ਜਿਹੜੀ ਸਿੱਖਾਂ ਦੀ ਸਪਿਰਿਟ ਸੀ ਕਿ ਭਾਈ ਉਹਨਾਂ ਨੇ ਸਿਰਫ ਤੇ ਸਿਰਫ ਆਪਣੀ ਆਜ਼ਾਦੀ, ਆਪਣੇ ਝੰਡੇ, ਆਪਣੇ ਕੌਮੀ ਘਰ, ਆਪਣੇ ਖਾਲਸਾ ਰਾਜ ਦੇ ਲਈ ਲੜਨਾ ਹੈ, ਉਹ ਬਦਲਿਆ। ਯੂਨੀਅਨ ਜੈਕ ਦੇ ਲਈ ਉਹ ਲੜੇ ਵੀ, ਪਰ ਇਸ ਨਾਲੋਂ ਵੀ ਬਦਤਰ ਸੀ ਕਿ ਉਹਨਾਂ ਨੇ ਸਿਵਲ ਸੁਸਾਇਟੀ ਦੇ ਅੰਦਰ ਉਸ ਕਿਸਮ ਦੀ ਕਲਾਸ ਸਰਦਾਰ ਬਹਾਦਰ, ਜੈਲਦਾਰ, ਸਫੇਦਪੋਸ਼ ਇਸ ਕਿਸਮ ਦੇ ਪੈਦਾ ਕੀਤੇ ਜਿਹੜੇ ਉਹਨਾਂ ਦੀ ਕੁਹਾੜੀ ਦਾ ਦਸਤਾ ਬਣਨ ਲਈ ਤਿਆਰ ਸੀ। ਔਰ ਜੇ ਤੁਸੀਂ ਫਰੀडम ਸਟਰਗਲ ਦੇਖੋ ਤੇ ਉਸ ਦੇ ਵਿੱਚ ਇਸ ਕਲਾਸ ਨੇ ਜਿਹੜਾ ਇੱਕ ਅਹਿਮ ਰੋਲ ਅਦਾ ਕੀਤਾ ਪਰਸੀਕਿਊਸ਼ਨ ਦੇ ਲਈ ਦੂਸਰਿਆਂ ਦੀ। ਔਰ ਇਹ ਪੀਰੀਅਡ ਵਿੱਚ ਜਦੋਂ ਅਸੀਂ ਪੰਜਾਬ ਪੁਲਿਸ ਦੇ ਵੀ ਇਵਨ ਜ਼ੁਲਮਾਂ ਦੀ ਗੱਲ ਕਰਦੇ ਹਾਂ ਜਾਂ ਬਾਕੀ ਪੁਲਿਸ ਸਟਰਕਚਰ ਦਾ, ਇਹ ਸਾਰਾ ਬ੍ਰਿਟਿਸ਼ ਪੀਰੀਅਡ ਦਾ ਹੀ ਖੜਾ ਕੀਤਾ ਹੋਇਆ। ਸੋ ਉਹ ਜਿਹੜਾ ਮਰਸਨਰੀ ਕਰੈਕਟਰ ਉਹਨਾਂ ਨੇ ਖੜਾ ਕੀਤਾ, ਭਾਵੇਂ ਉਹ ਫੌਜ ਦੇ ਵਿੱਚ ਸੀ, ਭਾਵੇਂ ਉਹ ਸਿਵਲ ਦੇ ਵਿੱਚ ਵੀ ਰਾਏ ਬਹਾਦਰ, ਸਰਦਾਰ ਬਹਾਦਰ, ਖਾਨ ਬਹਾਦਰ ਕਿਸਮ ਦੀ ਕਲਾਸ ਖੜੀ ਕੀਤੀ ਹੋਈ ਸੀ। ਉਹੀ ਪੋਸਟ 47 ਅਸੀਂ ਦੇਖਦੇ ਹਾਂ ਕਿ ਸਰਕਾਰ ਭਗਤ ਬਣੇ। ਔਰ ਉਹਦੇ 'ਚ ਇਕੱਲਾ ਇਹੀ ਨਹੀਂ ਕਿ ਵੀ ਸਿਵਲ ਸੁਸਾਇਟੀ 'ਚ ਲੋਕ ਸੀ, ਉਹਨੇ ਮਹਾਰਾਜਾ ਪਟਿਆਲੇ ਦੇ ਖਾਨਦਾਨ ਦੀ ਹਿਸਟਰੀ ਦੇਖ ਲਓ, ਈਵਨ ਬਾਕੀ ਜਿੰਨੇ ਵੀ ਦੇਸੀ ਰਾਜੇ ਸੀ ਉਹਨਾਂ ਦਾ ਰੋਲ ਕੀ ਰਿਹਾ ਅੰਗਰੇਜ਼ਾਂ ਦੇ ਪੀਰੀਅਡ 'ਚ, ਕਿਉਂਕਿ ਉਸ ਤੋਂ ਪਹਿਲਾਂ ਹੀ ਜਦੋਂ ਅਸੀਂ ਅੰਗਰੇਜ਼ਾਂ ਦੇ ਪੀਰੀਅਡ ਦੀ ਗੱਲ ਕਰਦੇ ਹਾਂ, ਇਹ ਪਟਿਆਲਾ, ਨਾਭਾ, ਜੀਂਦ, ਫਰੀਦਕੋਟ ਇਹ ਸਾਰੇ ਅੰਗਰੇਜ਼ਾਂ ਦੀ ਸ਼ੈਲਟਰ 'ਚ ਚਲੇ ਗਏ ਸੀ। ਔਰ ਇਹ ਆਪਣੇ ਸਿੱਖ ਰਾਜ ਜਦੋਂ ਮਹਾਰਾਜਾ ਰਣਜੀਤ ਸਿੰਘ ਦੇ ਪੀਰੀਅਡ ਨੂੰ ਡਿਸਟਰੋਏ ਕਰਨ ਦੇ ਲਈ ਉਹਨਾਂ ਦੇ ਨਾਲ ਤਾਵਨ ਕਰ ਰਹੇ ਸੀ, ਪਟਿਆਲੇ ਵਾਲੇ ਖਾਸ ਤੌਰ ਤੇ। ਸੋ ਮੈਂ ਸਮਝਦਾ ਹਾਂ ਵੀ 47 ਤੋਂ ਬਾਅਦ, ਕਿਉਂਕਿ ਇਹਨਾਂ ਦੇ ਕੋਲ ਮੋਰ ਜਿਹੜਾ ਇਹ ਚਾਣਕਿਆ ਦੇ ਪੁੱਤਰ ਨੇ, ਇਹ ਸਾਡੇ ਇਨਸਾਈਡ ਨੂੰ ਜ਼ਿਆਦਾ ਚੰਗੀ ਤਰ੍ਹਾਂ ਸਮਝਦੇ ਨੇ। ਮੁਗਲਾਂ ਜਾਂ ਦੂਜੇ ਵੇਲੇ ਤਾਂ ਘੱਟੋ ਘੱਟ ਲਾਈਨ ਖਿੱਚੀ ਹੋਈ ਸੀ ਨਾ ਕਿ ਵੀ ਤੁਹਾਡੇ ਸਾਹਮਣੇ ਚੈਲੰਜ ਕੀ ਹੈ। ਸੋ ਇਹਨਾਂ ਨੇ ਜਿਸ ਅੰਦਾਜ਼ ਦੇ ਵਿੱਚ ਸਿੱਖਾਂ ਦੇ ਵਿੱਚ ਪੋਸਟ 47 ਇੱਕ ਲੈਵਲ ਤੇ ਨਹੀਂ ਹੈ ਜੀ, ਮੁਗਲਾਂ ਨੇ ਔਰ ਦੂਸਰੇ ਪੀਰੀਅਡ ਦੀ ਅਸੀਂ ਗੱਲ ਜੇ ਅੱਜ ਦੇਖੀਏ, ਇਹਨਾਂ ਨੇ 47 ਤੋਂ ਬਾਅਦ ਇੱਕਦਮ ਪਹਿਲਾਂ ਤਾਂ ਧਾਰਮਿਕ ਤੌਰ ਦੇ ਉੱਤੇ ਡਿਵੀਜ਼ਨ ਖੜੀ ਕੀਤੀ। ਆ ਸਾਰੇ ਨਰਕਧਾਰੀ, ਰਾਧਾ ਸਵਾਮੀ, ਆਸ਼ੂਤੋਸ਼ੀਏ, ਇਹ ਸੌਦਾ ਸਾਧ ਜਾਂ ਦੂਜਾ 47 ਤੋਂ ਬਾਅਦ ਇਹਨਾਂ ਦੀ ਤੁਹਾਨੂੰ ਲਾਈਨ ਲੱਗੀ ਦੱਸੇਗੀ ਕਿ ਕਿਵੇਂ ਉਹਨਾਂ ਨੇ ਪੈਟਰਨਾਈਜ਼ ਕੀਤਾ ਕਿ ਗੁਰੂ ਗ੍ਰੰਥ ਸਾਹਿਬ ਦੇ ਬਰਾਬਰ ਉਹਨਾਂ ਨੂੰ ਖੜਾ ਕੀਤਾ ਜਾਏ। ਫਿਰ ਜਦੋਂ ਮੁੱਖ ਧਾਰਾ ਸਿੱਖਾਂ ਨੇ ਇਹਦਾ ਵਿਰੋਧ ਕੀਤਾ, ਤੁਸੀਂ ਦਿੱਲੀ ਦੇ ਵਿੱਚ ਗੋਲੀ ਚਲਾਈ ਜਾਂਦੀ ਹੈ ਜਦੋਂ ਨਰਕਧਾਰੀਆਂ ਦੇ ਖਿਲਾਫ ਪੀਸਫੁਲ ਪ੍ਰੋਟੈਸਟ ਹੁੰਦਾ ਹੈ, ਉਹਦੇ 'ਚ ਈਵਨ ਅਵਤਾਰ ਸਿੰਘ ਕੋਹਲੀ ਜਿਹੜੇ ਦਿੱਲੀ ਕਮੇਟੀ ਦੇ ਪ੍ਰਧਾਨ ਸੀ ਉਹਨਾਂ ਦੀ ਡੈਥ ਹੁੰਦੀ ਹੈ। ਕਾਨਪੁਰ ਦੇ ਵਿੱਚ 18 ਤੋਂ ਜ਼ਿਆਦਾ ਸਿੱਖ ਮਾਰੇ ਜਾਂਦੇ ਨੇ। ਅੰਮ੍ਰਿਤਸਰ ਦੇ ਤਾਂ ਪਤਾ ਹੀ ਹੈ ਕਿ ਕੀ ਹੋਇਆ 13 ਅਪ੍ਰੈਲ 1978 ਨੂੰ। ਸੋ ਫਿਰ ਉਹਨੂੰ ਮੀਡੀਆ ਰਾਹੀਂ ਕੀਤਾ ਕਿ ਜੀ ਇਹ ਸਿੱਖਾਂ ਦਾ ਆਪਸ 'ਚ ਸਿੱਖ ਲੜ ਰਹੇ। ਉਸ ਤੋਂ ਤੁਸੀਂ ਠੀਕ ਕਿਹਾ ਕਿ 47 ਤੋਂ ਪਹਿਲਾਂ ਬੇਸ਼ੱਕ ਥੋੜ੍ਹੇ ਬਹੁਤ ਕੋਈ ਸਹਿਜਧਾਰੀ ਹੈ, ਕੋਈ ਉਦਾਸੀ, ਨਿਰਬਲੇ, ਇਹ ਭੇਖ ਐਗਜ਼ਿਸਟ ਕਰਦੇ ਸੀ, ਪਰ ਕੋਈ ਕਨਫਲਿਕਟ ਦੀ ਲਾਈਨ ਨਹੀਂ ਸੀ। ਇਹਨਾਂ ਨੇ ਉਹਨਾਂ ਨੂੰ ਐਮਪਾਵਰ ਕਰਕੇ ਬਰਾਬਰ ਲਿਆ ਕੇ ਖੜਾ ਕਰਤਾ। ਹੁਣ ਸੌਦਾ ਸਾਧ ਦੇ ਮਾਮਲੇ 'ਚ ਦੇਖ ਲਓ ਕਿਸ ਹੱਦ ਤੱਕ ਉਹ ਗਏ। ਸਲਾਬਤਪੁਰੇ 'ਚੋਂ ਨਿਕਲ ਕੇ ਉਹਨਾਂ ਨੇ ਕੀ ਕੀਤਾ, ਬਰਾਬਰ ਜਾਮੇ ਇਨਸਾਨ ਬਣਾ ਕੇ ਔਰ ਅੱਜ ਤੱਕ ਵੀ ਉਹਨਾਂ ਨੂੰ ਪੈਟਰਨਾਈਜ਼ ਕਰ ਰਹੇ ਨੇ, ਉਹਨੂੰ ਕਿਵੇਂ ਜੇਲ੍ਹ 'ਚੋਂ ਪੈਰੋਲ ਵੀ ਦੇ ਰਹੇ ਨੇ, ਦੂਜਾ ਵੀ ਕਰ ਰਹੇ ਨੇ। ਸੋ ਪਹਿਲਾਂ ਉਹਨਾਂ ਨੇ ਰਿਲੀਜੀਅਸ ਅਰੀਨਾ 'ਚ ਮੋਡਰੇਟ ਔਰ ਫੰਡਾਮੈਂਟਲਿਸਟ ਕ੍ਰੀਏਟ ਕੀਤੇ। ਨਿਰੰਕਾਰੀਆਂ ਨੂੰ ਵੀ ਜਦੋਂ ਮੀਡੀਆ ਇੰਡੀਅਨ ਕਹਿੰਦਾ ਸੀ, ਉਹਨਾਂ ਨੂੰ ਮੋਡਰੇਟ ਸਿੱਖ ਕਹਿੰਦੇ ਸੀ ਕਿ ਜੀ ਉਹ ਫੰਡਾਮੈਂਟਲਿਸਟ ਉਹ ਨੇ ਜਿਹੜੇ ਗੁਰੂ ਗ੍ਰੰਥ ਸਾਹਿਬ ਨੂੰ ਮੰਨਦੇ ਨੇ। ਫਿਰ ਅਸੀਂ ਪੋਲੀਟੀਕਲ ਅਰੀਨਾ 'ਚ 80s 'ਚ ਦੇਖਦੇ ਹਾਂ ਸੰਤ ਭਿੰਡਰਾਂ ਵਾਲਿਆਂ ਨੂੰ ਐਜ਼ ਏ ਫੰਡਾਮੈਂਟਲਿਸਟ, ਲੌਂਗੋਵਾਲ ਨੂੰ ਐਜ਼ ਏ ਮੋਡਰੇਟ ਕਿ ਜੀ ਉਹ ਤਾਂ ਫੰਡਾਮੈਂਟਲਿਸਟ ਨੇ, ਔਰ ਫਿਰ ਫੰਡਾਮੈਂਟਲਿਸਟ ਨੂੰ ਐਕਸਟ੍ਰੀਮਿਸਟ ਬਣਾ ਦਿੱਤਾ, ਫਿਰ ਦਹਿਸ਼ਤਗਰਦ ਬਣਾ ਦਿੱਤਾ। ਸੋ ਮੈਂ ਸਮਝਦਾ ਹਾਂ ਵੀ ਇਹ ਜਿਹੜਾ ਸਾਰਾ ਹੀ ਪਾਰਟ ਹੈ। ਔਰ ਜਿਵੇਂ ਅਸੀਂ ਕੁਰਸੀਆਂ ਦੇ ਮੁੱਦੇ ਤੇ ਦੇਖਿਆ, ਉਹ ਤਾਂ ਬਿਲਕੁਲ ਹੀ ਸਾਹਮਣੇ ਆ ਗਿਆ ਵੀ ਕਿਵੇਂ ਗੌਰਮੈਂਟ ਨੇ ਉਸ ਗਰੁੱਪ ਨੂੰ ਪੈਟਰਨਾਈਜ਼ ਕੀਤਾ। ਔਰ ਹੁਣ ਉਹ ਲਫ਼ਜ਼ ਫੰਡਾਮੈਂਟਲਿਸਟ ਦੀ ਥਾਂ ਤੇ ਕਈ ਵਾਰ ਰੈਡੀਕਲ ਇਸਤੇਮਾਲ ਕਰਦੇ ਨੇ ਔਰ ਸੈਪਰੇਟਿਸਟ ਵੀ ਇਸਤੇਮਾਲ ਹੁੰਦਾ ਹੈ, ਪਰ ਰੈਡੀਕਲ ਐਂਡ ਟੈਰਰਿਜ਼ਮ, ਖਾਲਿਸਤਾਨੀ ਟੈਰਰਿਸਟ ਲਫ਼ਜ਼ ਇਸਤੇਮਾਲ ਹੁੰਦਾ, ਜਿਹਨੂੰ ਇਹ ਸਿੱਖ ਟੈਰਰਿਸਟ ਵੀ ਕਹਿੰਦੇ ਰਹੇ। ਜਦੋਂ ਸਾਰੀ ਕੌਮ ਨੂੰ ਭੰਨਣਾ ਹੈ, ਏਅਰ ਇੰਡੀਆ ਦੇ ਮਾਮਲੇ ਸਿੱਖ ਟੈਰਰਿਸਟ ਕਹਿੰਦੇ ਰਹੇ। ਸੋ ਇਹ ਜਿਹੜੀ ਨੈਰੇਟਿਵ ਸਿਰਜਿਆ ਜਾਂਦਾ ਹੈ, ਡੈਫੀਨੇਸ਼ਨਸ ਘੜੀਆਂ ਜਾਂਦੀਆਂ, ਇਹ ਦੁਸ਼ਮਣ ਇਸ ਦੇ ਵਿੱਚ ਬਹੁਤ ਮਾਹਰ ਹੈ, ਕਿਉਂਕਿ 4000 ਸਾਲ ਤੋਂ ਇਹੀ ਕੰਮ ਕਰਦੇ ਰਹੇ ਨੇ। ਸਾਮ ਦਾਮ ਦੰਡ ਭੇਦ ਇਹਨਾਂ ਦੇ ਚਾਣਕਿਆ ਨੇ ਦਿੱਤਾ ਹੋਇਆ, ਜ਼ਾਤ ਪਾਤੀ ਸਿਸਟਮ ਇਹਨਾਂ ਨੇ ਹੀ ਦਿੱਤਾ ਹੈ। ਸੋ ਡਿਵੀਜ਼ਨ ਕਿਵੇਂ ਕ੍ਰੀਏਟ ਕਰਨੀ ਹੈ, ਭੇਦ ਕਿਵੇਂ ਕ੍ਰੀਏਟ ਕਰਨਾ ਹੈ, ਡਿਵਾਈਡ ਕਿਵੇਂ ਕਰਨਾ ਹੈ, ਨੋਬਡੀ ਨੋਜ਼ ਬੈਟਰ ਦੈਨ ਦੈਮ। ਨਹੀਂ ਡਾਕਟਰ ਸਾਹਿਬ, ਬਿਲਕੁਲ। ਤੇ ਇਹ ਗੱਲ ਨੂੰ ਸਮਝਣਾ ਵੀ ਮੈਂ ਕਹਿਣਾ ਵੀ ਬਹੁਤ ਜ਼ਰੂਰੀ ਆ, ਕਿਉਂਕਿ ਜਿੰਨੀ ਦੇਰ ਤੱਕ ਤੁਸੀਂ ਇਹ ਗੱਲਾਂ ਨਹੀਂ ਸਮਝਦੇ, ਉਨੀ ਦੇਰ ਤੱਕ ਤੁਸੀਂ
ਆਪਣੇ ਹੀ ਲੋਕਾਂ ਦਾ ਨਹੀਂ ਤੁਸੀਂ ਨੁਕਸਾਨ ਕਰਨ ਵੱਲ ਤੁਰ ਪੈਂਦੇ ਹੋ, ਉਹ ਭਾਵੇਂ ਡੈਲੀਬਰੇਟਲੀ ਹੋਵੇ ਜਾਂ ਤੁਸੀਂ ਕਿਸੇ ਥਾਂ ਦੇ ਉੱਤੋਂ ਵਰਤੇ ਜਾ ਰਹੇ ਹੋਵੋ। ਸੋ ਇਹਨਾਂ ਹੀ ਸ਼ਬਦਾਂ ਦੇ ਨਾਲ ਇੱਥੇ ਇੱਕ ਛੋਟੇ ਜਿਹੇ ਕਮਰਸ਼ੀਅਲ ਬ੍ਰੇਕ ਦੇ ਲਈ ਰੁਕਦੇ ਹਾਂ। ਬ੍ਰੇਕ ਤੋਂ ਬਾਅਦ ਦੁਬਾਰਾ ਗੱਲਬਾਤ ਨੂੰ ਇੱਥੋਂ ਕੰਟੀਨਿਊ ਕਰਾਂਗੇ।